ਉਹ ਪਿੱਛੇ ਇੱਕ ਚਾਚਾ ਜੀ ਉਹਨਾਂ ਨੇ ਕੋਈ ਲੱਕੜਾਂ ਲੁਕੜਾਂ ਆਪਣੀਆਂ ਲਾਈਆਂ ਹੋਈਆਂ ਨੇ ਤੇ ਪੁਰਾਣੇ ਪਿੱਛੇ ਜਿਵੇਂ ਛਾਪੇ ਹੁੰਦੇ ਨੇ ਉਹ ਲੈ ਕੇ ਆ ਰਹੇ ਨੇ। ਸਲਾਮ ਸੱਜਣੋ, ਇਸ ਵੇਲੇ ਮੈਂ ਮੇਰੀਆਂ ਅੱਖਾਂ ਕੁਛ ਨਵੇਂ ਨਵੇਕਲੇ ਮੰਜ਼ਰ ਉਹ ਵੇਖ ਰਹੀਆਂ ਔਰ ਮੈਂ ਚਾਹਿਆ ਕਿ ਆਪਣੀਆਂ ਅੱਖਾਂ ਦੇ ਇਹਨਾਂ ਵਿਖਾਲਿਆਂ ਦੇ ਨਾਲ ਨਾਲ ਤੁਹਾਡੀਆਂ ਅੱਖਾਂ ਨੂੰ ਵੀ ਇਹੀ ਸਭ ਕੁਝ ਵਿਖਾਵਾਂ। ਮੈਂ ਦੱਸਦਾ ਜਾਵਾਂ ਕਿ ਇਹ ਜਿਹੜਾ ਏਰੀਆ ਤੁਸੀਂ ਦੇਖ ਰਹੇ ਹੋ ਇਹ ਨਾ ਤਾਂ ਚੌਲਿਸਤਾਨ ਹੈ ਨਾ ਰੈਗਿਸਤਾਨ ਹੈ। ਇਹ ਬਿਲਕੁਲ ਬਹਾਵਲ ਨਗਰ ਤੋਂ ਜਦੋਂ ਅਸੀਂ ਹਰੂਨਾਬਾਦ ਨੂੰ ਜਾਂਦੇ ਹਾਂ ਤਾਂ ਡੂੰਗਾ ਬੂੰਗਾ ਤੋਂ ਪਹਿਲੇ ਖੱਬੇ ਹੱਥ ਇੱਕ ਰੋਡ ਨਿਕਲਦਾ ਹੈ। ਉਸ ਰੋਡ ਤੋਂ ਅੱਗੇ ਅਸੀਂ ਆਈਏ ਤਾਂ ਰਾਣੇ ਵਾਲੀ ਇੱਕ ਪਿੰਡ ਆਉਂਦਾ ਹੈ, ਜੋਈਆਂ ਦਾ ਪਿੰਡ ਹੈ ਇੱਥੇ। ਅਤੇ ਇੱਥੇ ਅਗਰ ਅਸੀਂ ਆਈਏ ਤਾਂ ਉਸ ਤੋਂ ਪਹਿਲੇ ਹੀ ਇਹ ਤੁਹਾਨੂੰ ਸਾਰੇ ਮੰਜ਼ਰ ਜਿਹੜੇ ਸਾਨੂੰ ਲੱਗਦਾ ਹੈ ਕਿ ਅਸੀਂ ਚੌਲਿਸਤਾਨ ਔਰ ਰੈਗਿਸਤਾਨਾਂ ਦੇ ਵਿੱਚ ਜਾ ਕੇ ਲੱਭਦੇ ਹਾਂ, ਉਹ ਸਾਰੇ ਮੰਜ਼ਰ ਸਾਨੂੰ ਇੱਥੇ ਨਜ਼ਰ ਆਉਂਦੇ ਨੇ। ਖੂਬਸੂਰਤ ਉੱਚੀਆਂ ਨੀਵੀਆਂ ਸੜਕਾਂ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ, ਔਰ ਪਿੱਛੇ ਉਹ ਖੂਬਸੂਰਤ ਆਬਾਦੀਆਂ ਜਿਹੜੀਆਂ ਪਹਿਲੇ ਪੁਰਾਣੇ ਪੰਜਾਬ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਹਨ, ਉਹ ਵੀ ਤਾਂ ਨਜ਼ਰ ਆ ਰਹੀਆਂ ਹਨ। ਇਸ ਸਾਈਡ 'ਤੇ ਬੇਸ਼ੱਕ ਸੂਰਜ ਹੈ, ਲੇਕਿਨ ਮੈਂ ਚਾਹਾਂਗਾ ਕਿ ਮੈਂ ਤੁਹਾਨੂੰ ਕੁਛ ਦਿਖਾਵਾਂ। ਮੱਝਾਂ ਗਾਵਾਂ ਦੂਰ ਜਾਂਦੀਆਂ ਹੋਈਆਂ ਔਰ ਛੇੜੂ ਪਿੱਛੇ ਜਿਨ੍ਹਾਂ ਨੇ ਪੂਰਾ ਦਿਨ ਇਹਨਾਂ ਨੂੰ ਚਰਾਉਣਾ ਹੈ। ਅਤੇ ਇਹ ਸੋਹਣੇ ਮੰਜ਼ਰ ਮੈਨੂੰ ਨਜ਼ਰ ਆ ਰਹੇ ਸਨ ਅਤੇ ਮੈਂ ਚਾਹਿਆ ਵੇ ਕਿ ਤੁਹਾਡੇ ਨਾਲ ਵੀ ਮੈਂ ਸਾਂਝੇ ਕਰਾਂ। ਅਤੇ ਪ੍ਰੋਗਰਾਮ ਮੇਰਾ ਹੈ ਕਿ ਕੁਛ ਅਗਲੇ ਕੋਈ ਇੱਕ ਹਫ਼ਤੇ ਤੱਕ, ਡੇਢ ਹਫ਼ਤੇ ਤੱਕ ਰੋਹੀ ਨਿਕਲਿਆ ਜਾਵੇ ਔਰ ਰੋਹੀ ਦੀ ਤੁਹਾਨੂੰ ਜਿਹੜੀ ਸਾਰੀ ਉੱਥੋਂ ਦੀ ਰਹਿਤਲ ਹੈ, ਕਿਵੇਂ ਲੋਕ ਰਹਿੰਦੇ ਨੇ, ਇਹ ਤੁਹਾਡੇ ਨਾਲ ਸਾਰਿਆਂ ਦਾ ਉਹ ਸ਼ੇਅਰ ਕੀਤਾ ਜਾਵੇ। ਅੱਛਾ, ਇੱਕ ਹੋਰ ਬੜੀ ਇੱਥੋਂ ਦੀ ਸੋਹਣੀ ਗੱਲ ਹੈ ਕਿ ਇਹ ਨਾਲ ਹੀ ਅੱਗੇ ਤੁਹਾਨੂੰ ਇੱਕ ਸਾਈਡ 'ਤੇ ਤੁਹਾਨੂੰ ਇਹ ਚੌਲਿਸਤਾਨ ਦਾ ਮੰਜ਼ਰ, ਇਹ ਸਾਰਾ ਤੁਹਾਨੂੰ ਇਹ ਪੁਰਾਣੇ ਜਿਹੜਾ ਇਸ ਨੂੰ ਸਾਡੀ ਸਾਈਡ 'ਤੇ ਜੀ ਪਹਾੜੀ ਕਿੱਕਰ ਬੋਲਿਆ ਜਾਂਦਾ ਹੈ। ਇਹ ਪਹਾੜੀ ਕਿੱਕਰ ਇਹ ਤੁਸੀਂ ਦੇਖ ਰਹੇ ਹੋ, ਇਹ ਇਸ ਤਰ੍ਹਾਂ ਦਾ ਹੁੰਦਾ ਹੈ, ਮਤਲਬ ਕਿ ਬਹੁਤ ਵੱਡਾ ਇਹ ਦਰਖਤ ਨਹੀਂ ਬਣ ਪਾਉਂਦਾ, ਇਹ ਛੋਟੇ ਛੋਟੀਆਂ ਜਾੜੀਆਂ ਟਾਈਪ ਹੁੰਦਾ ਹੈ। ਇਹ ਸਾਰਾ ਤੁਹਾਨੂੰ ਇਹ ਨਜ਼ਰ ਆ ਰਹੀ ਹੈ। ਅਤੇ ਦੂਸਰੀ ਸਾਈਡ 'ਤੇ ਤੁਸੀਂ ਇਹ ਦੇਖੋ ਕਿ ਹਰੀਆਂ ਭਰੀਆਂ ਫਸਲਾਂ ਜਿਹੜੀਆਂ ਹਨ ਉਹ ਵੀ ਨਜ਼ਰ ਆ ਰਹੀਆਂ ਹਨ। ਅਤੇ ਨਾਲ ਹੀ ਇੱਥੋਂ ਦੇ ਇੱਕ ਫਿਰ ਰਹੇ ਚਾਚਾ ਜੀ, ਬਾਈ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਕੀ ਨਾਂ ਹੈ ਜੀ ਆਪ ਜੀ ਦਾ? ਮੁਹੰਮਦ ਅਸਲਮ ਜੀ। ਅਸਲਮ ਸਾਹਿਬ, ਇਹ ਕਿਹੜਾ ਇਲਾਕਾ ਹੈ? ਕੋਈ ਦੱਸੋ, ਪਿੰਡ ਪੁੰਡ ਕਿਹੜਾ ਹੈ? ਕਾਟ ਚੰਨੇ ਵਾਲੀ ਜੀ। ਅੱਛਾ, ਕਾਟ ਚੰਨੇ ਵਾਲੀ। ਹਾਂਜੀ। ਤੇ ਤੁਸੀਂ ਕੌਣ ਵੀਰਾ ਹੁੰਦੇ ਨੇ? ਬੱਟੀ। ਬੱਟੀ ਸਾਹਿਬ ਨੇ ਜੀ। ਅੱਛਾ ਅੱਛਾ। ਤੇ ਸਾਰੇ ਲੋਕਾਂ ਦੇ ਇੱਥੋਂ ਜ਼ਿਮੀਂਦਾਰ ਹੀ ਹੈ, ਨਾਲ ਕੋਈ ਮੱਝਾਂ ਮੁੱਝਾਂ ਗਾਵਾਂ ਗੂਵਾਂ ਰੱਖੀ ਹੋਈਆਂ? ਹਾਂਜੀ, ਆਪਾਂ ਜੀ ਨਾ ਮਾਲ ਥੋੜਾ ਥੋੜਾ ਰੱਖਿਆ, ਆਪਾਂ ਖੇਤਾਂ ਦੇ ਨਾਲ ਪੱਟਨੇ ਦਾ ਕਰ ਲੈਂਦੇ ਨੇ, ਬਸ ਆਪਾਂ ਖੇਤਾਂ ਦੇ ਮਾਲ ਹੈਗੇ। ਅੱਛਾ ਅੱਛਾ ਅੱਛਾ। ਮਾਲ ਰੱਖਿਆ ਹੋਇਆ ਜੀ। ਤੇ ਇਹ ਜਿਹੜੇ ਸਾਨੂੰ ਪਿੱਛੇ ਨਜ਼ਰ ਆ ਰਿਹਾ ਨਾ ਸਾਰਾ ਰੇਗਿਸਤਾਨ ਟਾਈਪ ਏਰੀਆ, ਇੱਥੇ ਫਿਰ ਮੱਝਾਂ ਗਾਵਾਂ ਚਰਦੀਆਂ ਨੇ, ਕੁਛ ਜੜੀ ਬੂਟੀਆਂ ਲੱਭ ਜਾਂਦੀਆਂ ਨੇ? ਹਾਂਜੀ। ਅੱਛਾ। ਹਾਂਜੀ, ਆ ਮਾਲ ਆਓ ਬੈਠਾ ਹੋਇਆ ਜੀ। ਅੱਛਾ। हमारा धुपा छुपा निकल गेड़ा गुड़ा गड़ी जोड़ लाग दे मेरे भाले ने माल। हाँ हाँ। बस माड़ी मोटी झाड़ी गेड़ा छेड़ दवार माल घरिया पट्ठे पा देने। नहीं तो ए चटियल बिया बान है। हाँ जी। ਤੇ ਇਹਦੇ ਵਿੱਚ ਕੋਈ ਇਹ ਨਹੀਂ ਵੀ ਸਬਜ਼ਾ ਸੁਬਜ਼ਾ ਨਹੀਂ ਹੁੰਦਾ, ਗਾਹ ਗੂ ਨਹੀਂ ਹੁੰਦਾ? आयो वही है पानी की कमी है ना। ਪਾਣੀ ਦਾ ਘੱਟ ਹੈ? आप पानी का घाटे पानी हो गए हवा वाली आबाद हो जाएगी जी। ਅੱਛਾ ਅੱਛਾ। पानी की कमी है। ਅੱਛਾ ਅੱਛਾ। ਤੇ ਇਹ ਫਿਰ ਪਾਣੀ ਇੱਥੇ ਕਿਉਂ ਉੱਚੀਆਂ ਦੂਸਰੀਆਂ ਜ਼ਮੀਨਾਂ ਤੋਂ ਇਸ ਕਰਕੇ ਨਹੀਂ वो ਅਪੜਦਾ? वही है ना जो हो जाएगा पदरी ਅੱਛਾ। ते ऐसे बंदा ला लो डिग्गियां। ਹਾਂ। डिग्गी बना दे पानी वाले पखे लाद ना लग सकता पानी। ਪੱਖੇ ਲਾ ਤੇ ਪਾਣੀ ਅੱਗੇ ਲੋਕ ਲੈ हाँ जी ਆਉਂਦੇ। लग सकते जी। ਚਲੋ ਜੀ, ਇੱਕ ਤੇ ਉਹ ਹੈ ਤੇ ਦੂਸਰਾ ਜਿਹੜੇ ਲੋਕ ਆਬਾਦ ਏਰੀਆਜ਼ ਦੇ ਵਿੱਚੋਂ ਆਉਂਦੇ ਨੇ ਉਹਨਾਂ ਨੂੰ ਤਾਂ ਇਹਨਾਂ ਦੇ ਵਿੱਚ ਵੀ ਬੜੀ ਖੂਬਸੂਰਤੀ ਨਜ਼ਰ ਆਉਂਦੀ ਹੈ। ਉਹ ਜਿਵੇਂ ਹੁਣ ਉਹ ਬਾਈ ਹੋਰੀ ਉਹ ਪਿੱਛੇ ਆ ਰਹੇ ਨੇ ਤੇ ਇਵੇਂ ਲੱਗਦਾ ਜਿਵੇਂ ਕੋਈ ਚੌਲਿਸਤਾਨ ਰੈਗਿਸਤਾਨ ਦਾ ਏਰੀਆ ਹੁੰਦਾ ਤੇ ਉਹਨੂੰ ਇੰਜੋਏ ਕਰਕੇ ਆ ਰਹੇ ਨੇ। ਤੇ ਇਹ ਦੇਖੋ ਜੀ, ਇਹ ਸੋਹਣੇ ਮੰਜ਼ਰ, ਇਹ ਟਿੱਬੀਆਂ। ਅੱਛਾ, ਜਿਹੜੀਆਂ ਟਿੱਬੀਆਂ ਬਣੀਆਂ ਹੋਈਆਂ ਨੇ ਵਿੱਚ, ਇਹ ਟਿੱਬੀਆਂ ਕਿਵੇਂ ਬਣ ਗਈਆਂ? ਆਪੇ ਤੌਰ ਤੇ ਜੀ रेत दी इकट्ठे होनी डिब्बियां खाओ सके। हाँ, छोटी हो गई डिब्बियां रेत नाल। ਮਤਲਬ ਇਹ ਕਿਸੇ ਬੰਦੇ ਨੇ ਨਹੀਂ ਬਣਾਈਆਂ, ਰੇਤ ਦੀ ਹਵਾ ਦੀ ਵਜ੍ਹਾ ਤੋਂ ਇਹ ਸਾਰੀਆਂ ਕੁਝ ਹੋਈਆਂ। ਵਾਲੇਕੁਮ ਸਲਾਮ ਜੀ। ਅੱਛਾ ਅੱਛਾ, ਬੜੇ ਸੋਹਣੇ ਮੰਜ਼ਰ ਜੀ ਜਿਹੜੇ ਅਸੀਂ ਦੇਖੇ ਤੇ ਸੋਚਿਆ ਕਿ ਤੁਹਾਨੂੰ ਵੀ ਵਿਖਾਇਆ ਜਾਵੇ। ਤੇ ਅਗਰ ਤੁਸੀਂ ਇਹ ਸਾਰਾ ਕੁਝ ਦੇਖਣਾ ਹੈ ਤਾਂ ਬਾਵਲ ਨਗਰ ਤੋਂ ਹਰੂਨਾਬਾਦ ਜਾਂਦੇ ਹੋ ਜੀ, ਕਿੱਥੋਂ ਮੁੜਨਾ ਪੈਂਦਾ? ਉਹਨਾਂ ਕਿਹੜਾ ਸਟਾਪ ਕਿਹੜਾ ਜੀ? हाशिम की डंडी। ਹਾਸ਼ਮ ਕੀ ਡੰਡੀ ਤੋਂ ਤੁਹਾਨੂੰ ਮੁੜਨਾ ਪੈਂਦਾ ਜੀ। ਤੇ ਉਸ ਤੋਂ ਅੱਗੇ ਕੋਈ 2-3 ਕਿਲੋਮੀਟਰ ਤੇ ਇਹ ਖੂਬਸੂਰਤ ਮੰਜ਼ਰ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਰੇਗਿਸਤਾਨ ਔਰ ਰੋਹੀ ਜਾਣ ਤੋਂ ਪਹਿਲੇ ਅਗਰ ਤੁਸੀਂ ਏਰੀਆ ਦੇਖਣਾ ਚਾਹੁੰਦੇ ਹੋ ਤੇ ਉਹ ਪਿੱਛੇ ਇੱਕ ਚਾਚਾ ਜੀ ਉਹਨਾਂ ਨੇ ਕੋਈ ਲੱਕੜਾਂ ਲੁਕੜਾਂ ਆਪਣੀਆਂ ਲਾਈਆਂ ਹੋਈਆਂ ਨੇ ਤੇ ਪੁਰਾਣੇ ਪਿੱਛੇ ਜਿਵੇਂ ਛਾਪੇ ਹੁੰਦੇ ਨੇ ਉਹ ਲੈ ਕੇ ਆ ਰਹੇ ਨੇ। ਮੈਂ ਦਿਖਾਣਾ ਹਾਂ ਅਗਰ ਜੇ ਕੋਈ ਜ਼ੂਮ ਕਰ ਪਾਉਂਦਾ ਹੈ ਕੈਮਰਾ ਤੇ ਇਹ ਜਿਹੜੇ ਨਜ਼ਰ ਆ ਰਹੇ ਨੇ ਚਾਚਾ ਜੀ, ਇਹ ਪੁਰਾਣੇ ਜਿਸ ਤਰੀਕੇ ਦੇ ਨਾਲ ਛਾਪੇ ਨਾਲ ਇਕੱਠੇ ਕਰਕੇ ਤੇ ਲੋਕ ਲਿਆਂਦੇ ਸਨ।
ਲਓ ਵੀ ਸੱਜਣੋ, ਇਹਦੇ ਨਾਲ ਹੀ ਦਿਓ ਇਜਾਜ਼ਤ। ਤੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸੋਹਣੇ ਮੰਜ਼ਰ ਨਜ਼ਰ ਆਉਂਦੇ ਨੇ ਇਹਨਾਂ ਦਿਨਾਂ 'ਚ ਮੈਂ ਬਹਾਵਲ ਨਗਰ ਆਇਆ ਹੋਇਆ ਹਾਂ, ਤੇ ਉਹ ਅਸੀਂ ਤੁਹਾਡੇ ਨਾਲ ਲਾਜ਼ਮੀ ਸਾਂਝੇ ਕਰਾਂਗੇ। ਤੇ ਜੁੜੇ ਰਹਿਣਾ, ਆਪਣਾ ਫੀਡਬੈਕ ਦਿੱਤਾ ਕਰੋ ਕਿ ਕਿਵੇਂ ਦੇ ਲੱਗੀ ਹੈ ਵੀਡੀਓ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਤੇ ਹੋਰ ਕਿਸ ਤਰੀਕੇ ਦੀ ਤੁਸੀਂ ਵੀਡੀਓਜ਼ ਕਿਹੜੇ ਏਰੀਆਜ਼ ਦੀਆਂ ਉਹ ਤੁਸੀਂ ਦੇਖਣਾ ਚਾਹੁੰਦੇ ਹੋ। ਰੱਬ ਰੱਖਾ ਜੀ।